गुरु जी का खालसा वाहिगुरू जी की फतेह। मैं अमरवीर सिंह अज दे सचो सच प्रोग्राम विच आप सब दर्शकों का स्वागत करदा। अज साडे नाल डॉक्टर अमरजीत सिंह जी बैठे हुए ने इत्थे स्टूडियो च। आओ उन्हां नाल अज दा ये प्रोग्राम शुरू करदे हां। डॉक्टर साहब फर्स्ट ऑफ ऑल वेलकम टू द शो। थैंक यू वेरी मच। स्टार्ट करन तो पहला मैं मैंशन कर देवां कि नॉर्मली ये शो नीलम जी होस्ट करते हुंदे ने। अज किसी कारण करके वो नहीं आ सके तो उन्हां दी जगह ते मैं होस्ट कर रहे हैं शो। इसलिए वाहिगुरू जी का खालसा वाहिगुरू जी की फतेह। डॉक्टर साहब अज 13 नवंबर 2015 29 ਕੱਤਕ ਨਾਨਕ ਸ਼ਾਹੀ ਸੰਮਤ 547 ਦਾ ਦਿਨ ਹੈ ਤੇ ਅੱਜ ਤੁਸੀਂ ਕਿਹੜੇ ਇਸ਼ੂਜ਼ ਸਭ ਆਪਣੇ ਪਹਿਲੇ ਸੈਗਮੈਂਟ ਦੇ ਵਿੱਚ ਡਿਸਕਸ ਕਰਨ ਜਾ ਰਹੇ ਹੋ? ਦੇਖੋ ਅੱਜ ਅਸੀਂ ਬੜੇ ਭਾਰੀ ਮਨ ਨਾਲ ਦੁਖੀ ਮਨ ਨਾਲ ਇਸ ਪ੍ਰੋਗਰਾਮ ਨੂੰ ਕਰ ਰਹੇ ਹਾਂ ਕਿਉਂਕਿ ਜਦੋਂ ਅਸੀਂ ਦੋ ਵੇਲੇ ਦੀ ਅਰਦਾਸ 'ਚ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਪੜ੍ਹਦੇ ਹਾਂ ਜੀ ਤੇ ਬੇਸ਼ੱਕ ਸਾਡਾ ਪਹਿਲਾ ਧਿਆਨ ਹਮੇਸ਼ਾ ਆਪਣੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਤੇ ਹੁੰਦਾ ਹੈ। ਪੰਜਾਬ ਦੀ ਧਰਤੀ ਤੋਂ ਵੀ ਜਿਹੜੀਆਂ ਖਬਰਾਂ ਆ ਰਹੀਆਂ ਨੇ ਉਹ ਦੱਸ ਰਹੀਆਂ ਨੇ ਕਿ ਸਰਕਾਰੀ ਜ਼ਬਰ ਦਾ ਦਮਨ ਚੱਕਰ ਕਿੰਨੀ ਤੇਜ਼ੀ ਨਾਲ ਚੱਲ ਰਿਹਾ ਜੀ। ਪਰ ਉਸ ਦੀ ਗੱਲ ਕਰਨ ਤੋਂ ਪਹਿਲਾਂ ਜਿਹੜੀਆਂ ਖਬਰਾਂ ਫਰਾਂਸ ਤੋਂ ਆਈਆਂ ਨੇ, ਫਰਾਂਸ ਦੀ ਰਾਜਧਾਨੀ ਪੈਰਿਸ ਜਿਹੜੀ ਦੁਨੀਆ ਦੇ ਵਿੱਚ ਹਮੇਸ਼ਾ ਹੀ ਜਦੋਂ ਵੀ ਪੈਰਿਸ ਸ਼ਬਦ ਮੈਂਸ਼ਨ ਹੁੰਦਾ ਹੈ ਤੇ ਫੈਸ਼ਨ ਦਾ ਧਿਆਨ ਹੁੰਦਾ ਹੈ, ਟ੍ਰੈਂਡ ਸੈਟਰ। ਔਰ ਵੈਸੇ ਵੀ ਫਰਾਂਸ ਬਹੁਤ ਸਾਰੇ ਦੁਨੀਆ ਦੇ ਜਦੋਂ ਇਨਸਾਨੀ ਇਤਿਹਾਸ ਦੀ ਗੱਲ ਕਰਦੇ ਹਾਂ, ਫ੍ਰੈਂਚ ਰੈਵੋਲੂਸ਼ਨ ਹੋਏ ਜਾਂ ਸਿੱਖ ਰਾਜ ਦੇ ਹਵਾਲੇ ਨਾਲ ਬੇਸ਼ੱਕ ਜੋ ਕੁਝ 2002 ਚ ਫ੍ਰੈਂਚ ਲਾਅ ਆਸਟੈਂਸਿਬਲ ਸਾਇੰਸ ਆਫ ਰਿਲੀਜਨ ਤੇ ਬਣਿਆ ਉਸ ਨੇ ਸਾਨੂੰ ਜਿਹੜਾ ਅੱਜ ਤੱਕ ਵੀ ਅਸੀਂ ਉਸ ਦਾ ਵਿਰੋਧ ਕਰਦੇ ਹਾਂ, ਪਰ ਫਿਰ ਵੀ ਫਰਾਂਸ ਦੇ ਨਾਲ ਸਾਡੀ ਸਾਂਝ ਸਿੱਖ ਰਾਜ ਦੇ ਜ਼ਮਾਨੇ ਜਨਰਲ ਐਲਾਰਡ, ਜਨਰਲ ਵੈਂਤੁਰਾ ਉਹਨਾਂ ਦੇ ਨਾਲ ਵੀ ਜੁੜੀ ਹੋਈ ਹੈ। ਕਦੇ ਜਿਹੜੀ ਸਿੱਖ ਆਰਮੀ ਜਿਹਨੇ ਫਿਰ ਸ਼ਾਹ ਮੁਹੰਮਦ ਦਾ ਇੱਕ ਸਰਕਾਰ ਬਾਜੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ ਤੱਕ ਪਹੁੰਚਾਇਆ, ਉਹ ਜਿਹੜੇ ਚ ਉਹਦੇ 'ਚ ਬਹੁਤ ਜਿਹੜਾ ਕਾਫੀ ਯੋਗਦਾਨ ਉਹਨਾਂ ਫ੍ਰੈਂਚ ਜਨਰਲਸ ਦਾ ਵੀ ਸੀ ਜਿਨ੍ਹਾਂ ਨੇ ਸਿੱਖ ਫੌਜ ਨੂੰ ਜਿਹੜਾ ਖਾਸ ਤੌਰ ਤੇ ਆਰਟਿਲਰੀ ਦੇ ਹਵਾਲੇ ਨਾਲ ਔਰ ਪੂਰਾ ਯੂਰਪੀਅਨ ਸਟਾਈਲ ਦੇ ਉੱਤੇ ਟ੍ਰੇਨਡ ਕੀਤਾ। ਸੋ ਫਰਾਂਸ ਦੇ ਨਾਲ ਸਾਡਾ ਇਸ ਕਿਸਮ ਦਾ ਇਤਿਹਾਸਕ ਤਾਲੁਕ ਵੀ ਹੈ। ਔਰ ਜਦੋਂ ਅਸੀਂ ਬਹੁਤ ਸਾਰਾ ਪਾਰਟ ਈਵਨ ਉਸ ਵੇਲੇ ਦੇ ਭਾਵੇਂ ਦੇਸੀ ਮਹਾਰਾਜੇ ਰਾਜੇ ਅਯਾਸ਼ੀ ਲਈ ਬਾਹਰ ਆਉਂਦੇ ਸੀ, ਲੇਕਿਨ ਜੇ ਪਟਿਆਲੇ ਦਾ ਡਿਜ਼ਾਈਨ ਹੋਏ, ਕਪੂਰਥਲਾ ਦੀਆਂ ਜਿਹੜੀਆਂ ਰਾਇਲ ਇਮਾਰਤਾਂ ਫ੍ਰੈਂਚ ਆਰਕੀਟੈਕਟ ਉਸ ਦਾ ਬਹੁਤ ਵੱਡਾ ਰੋਲ ਹੈ। ਚੰਡੀਗੜ੍ਹ ਸ਼ਹਿਰ ਦੇ ਨਾਲ ਕਿਵੇਂ ਉਹ ਸਾਰੇ ਦਾ ਲੀ ਕਾਰਬੀਜ਼ੀਅਰ ਦਾ ਜਾ ਕੇ ਸੰਬੰਧ ਜੁੜਦਾ। ਸੋ ਅੱਜ ਜਿਹੜੀ ਖਬਰ ਅਸੀਂ ਸ਼ੇਅਰ ਕਰ ਰਹੇ ਹਾਂ ਔਰ ਆਲਰੇਡੀ ਕਿਉਂਕਿ ਅੱਜ ਕੱਲ੍ਹ ਸੋਸ਼ਲ ਮੀਡੀਆ ਵੀ ਔਰ ਬਾਕੀ ਟੀਵੀ ਚੈਨਲ ਇਸ ਵੇਲੇ ਇਹ ਪ੍ਰਾਈਮ ਖਬਰ ਦੇ ਤੌਰ ਤੇ ਚੱਲ ਰਹੀ ਹੈ, ਇਹ ਬੜੀ ਦੁਖਦਾਈ ਹੈ, ਵੈਰੀ ਸ਼ੌਕਿੰਗ ਕਿ ਫਰਾਂਸ ਦੇ ਵਿੱਚ ਇੱਕ ਵਾਰ ਫੇਰ ਦਹਿਸ਼ਤਗਰਦੀ ਹਮਲੇ ਨੇ ਸਿਰਫ ਫਰਾਂਸ ਨੂੰ ਹੀ ਨਹੀਂ ਸਾਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤੇ। ਔਰ ਮੀਡੀਆ ਦੀਆਂ ਖਬਰਾਂ ਔਰ ਖਾਸ ਤੌਰ ਤੇ ਮੇਰੇ ਸਾਹਮਣੇ BBC ਦਾ ਲੇਟੈਸਟ ਪਾਰਟ ਹੈ ਕਿ 3 ਹਮਲੇ ਜਿਹੜੇ ਨੇ ਸਾਈਮਲਟੇਨੀਅਸਲੀ ਪੈਰਿਸ ਦੇ ਵਿੱਚ ਹੋਏ। ਉੱਥੋਂ ਦਾ ਲੋਕਲ ਟਾਈਮ ਰਾਤ 9 ਵਜੇ ਦੇ ਕਰੀਬ ਸੀ ਔਰ ਉਹਦੇ 'ਚ ਇੱਕ ਅੰਦਾਜ਼ੇ ਮੁਤਾਬਕ 100 ਤੋਂ ਜ਼ਿਆਦਾ ਮੌਤਾਂ ਹੋ ਚੁੱਕੀਆਂ ਨੇ ਔਰ ਇੰਨਾ ਕੀ ਗਿਣਤੀ ਦੇ ਵਿੱਚ ਜਾਂ ਇਸ ਤੋਂ ਜ਼ਿਆਦਾ ਵੀ ਹੋ ਸਕਦੇ ਨੇ ਉਹਨਾਂ ਨੂੰ ਬੰਦਕ ਬਣਾਇਆ ਗਿਆ ਜਾਂ ਹੌਸਟੇਜ ਬਣਾਇਆ ਗਿਆ। ਸੋ ਜਿਹੜੀ ਔਰ ਦਰਸ਼ਕ ਦੇਖ ਰਹੇ ਨੇ ਸਕਰੀਨ ਦੇ ਉੱਤੇ ਕਿ ਕਿੰਨੇ ਹੌਰੀਫਾਈਂਗ ਸੀਨ ਨੇ, ਡਰਾ ਦੇਣ ਵਾਲੇ ਸੀਨ। ਔਰ ਉਸ ਦੇ ਵਿੱਚ ਪਹਿਲਾ ਹਮਲਾ ਜਿਹੜਾ 9 ਵਜੇ ਦੇ ਕਰੀਬ ਬੈਟਾ ਕੁਲਾਨ ਕੰਸਰਟ ਹਾਲ ਦੇ ਵਿੱਚ ਹੁੰਦਾ ਜਿਸ ਦੇ ਵਿੱਚ ਜਿਹੜਾ ਹੈ ਉਹ ਧਮਾਕਾ ਹੁੰਦਾ ਹੈ ਬੜਾ ਜ਼ੋਰਦਾਰ ਔਰ ਬਹੁਤ ਸਾਰੇ ਲੋਕ ਜਿਹੜੇ ਨੇ ਉਹਦੇ 'ਚ ਮਾਰੇ ਜਾਂਦੇ ਨੇ ਔਰ ਜਿਹੜੇ ਹੌਸਟੇਜ ਜਾਂ ਬੰਦਕ ਬਣਾਏ ਹੋਏ ਨੇ ਉਹ ਬਹੁਤੇ ਬੈਟਾ ਕੁਲਾਨ ਕੰਸਰਟ ਹਾਲ ਦੇ ਵਿੱਚ ਹੀ ਨੇ। ਦੂਸਰਾ ਹਮਲਾ ਥੋੜੀ ਦੂਰੀ ਦੇ ਉੱਤੇ ਰੈਸਟੋਰੈਂਟ ਜਿਹਦਾ ਨਾਮ ਪੇਟਾਈਟ ਕੰਬੋਜ਼ ਰੈਸਟੋਰੈਂਟ ਹੈ ਉਸ ਦੇ ਉੱਤੇ ਹਮਲਾ ਹੁੰਦਾ ਔਰ ਉੱਥੇ ਜਿਹੜੀ ਹੈ ਈਵਨ ਆਟੋਮੈਟਿਕ ਰਾਈਫਲ ਦੇ ਨਾਲ ਫਾਇਰਿੰਗ ਵੀ ਹੁੰਦੀ ਹੈ, ਬਹੁਤ ਸਾਰੇ ਉੱਥੇ ਵੀ ਮਾਰੇ ਜਾਂਦੇ ਨੇ। ਔਰ ਤੀਸਰਾ ਹਮਲਾ ਨੈਸ਼ਨਲ ਸਟੇਡੀਅਮ ਦੇ ਨੇੜੇ ਇੱਕ ਬਾਰ ਦੇ ਵਿੱਚ ਹੁੰਦਾ। ਸੋ ਅਜੇ ਇਹ ਸਾਰੇ ਦੀ ਜਿਹੜੀ ਹੈ ਹੋਰ ਵੀ ਡਿਟੇਲਸ ਜਿਹੜੀਆਂ ਬੜੀਆਂ ਗਰੂਸਮ ਨੇ ਉਹ ਸਾਹਮਣੇ ਆਉਣਗੀਆਂ। ਬੇਸ਼ੱਕ ਕਿਸੇ ਆਰਗੇਨਾਈਜੇਸ਼ਨ ਨੇ ਜਾਂ ਕਿਸੇ ਦਹਿਸ਼ਤਗਰਦ ਗਰੁੱਪ ਨੇ ਅਜੇ ਤੱਕ ਇਹਦੀ ਜ਼ਿੰਮੇਵਾਰੀ ਨਹੀਂ ਲਈ, ਪਰ ਮੀਡੀਆ ਰਿਪੋਰਟਾਂ ਮੁਤਾਬਕ ਜਿਹੜੀ IS ਇਸਲਾਮਿਕ ਸਟੇਟ ਹੈ ਉਸ ਦੇ ਜਿਹੜੇ ਹੈਸ਼ਟੈਗ ਨੇ ਉਸ ਦੇ ਉੱਤੇ ਜਿਹੜਾ ਪੈਰਿਸ ਇਨ ਫਲੇਮਸ ਉਹਨਾਂ ਨੇ
ਹੈਸ਼ਟੈਗ ਬਣਾਇਆ ਜਿਹੜਾ ਕਿ ਟ੍ਰੈਂਡ ਕਰ ਰਿਹਾ, ਇਹਨੂੰ ਵੈਲਕਮ ਕੀਤਾ ਜਾ ਰਿਹਾ। ਸੋ ਜ਼ਾਹਰ ਹੈ ਕਿ ਵੀ ਬੇਸ਼ੱਕ ਜਦੋਂ ਤੱਕ ਕੋਈ ਸਪੈਸੀਫਿਕ ਜ਼ਿੰਮੇਵਾਰੀ ਨਹੀਂ ਲੈਂਦਾ ਜਾਂ ਇਨਵੈਸਟੀਗੇਸ਼ਨ ਕਿਸੇ ਕੰਢੇ ਨਹੀਂ ਪਹੁੰਚਦੀ ਉਹ ਇਹ ਸ਼ੱਕ ਦੀ ਗੱਲ ਹੀ ਹੋਏਗੀ। ਪਰ ਜਿਸ ਲੈਵਲ ਦੇ ਕੰਮ ਖਾਸ ਤੌਰ ਤੇ IS ਦੇ ਹਵਾਲੇ ਨਾਲ ਜਾਂ ਉਸ ਤੋਂ ਪਹਿਲਾਂ ਅਲ-ਕਾਇਦਾ ਦੇ ਹਵਾਲੇ ਨਾਲ ਜਿਸ ਕਿਸਮ ਦੀ ਜਿਹੜੀ ਹੈ ਆਰਗੇਨਾਈਜ਼ਡ ਇਹ ਕ੍ਰਾਈਮ ਹੈ ਔਰ ਜਿਵੇਂ ਇਸ ਸਾਰੇ ਨੂੰ ਪਲਾਨ ਕੀਤਾ ਹੈ, ਇਹ ਕੋਈ ਛੋਟੇ ਮੋਟੇ ਕਿਸੇ ਹੋਮਮੇਡ ਦਹਿਸ਼ਤਗਰਦ ਗਰੁੱਪ ਦਾ ਕੰਮ ਨਹੀਂ ਹੈ ਜਾਂ ਕਿਸੇ ਇੰਡੀਵਿਜੂਅਲ ਦੀ ਕਾਰਵਾਈ ਨਹੀਂ ਹੈ। ਇਹ ਇੱਕ ਕੋਆਰਡੀਨੇਟਡ ਇਸ ਕਿਸਮ ਦਾ ਐਕਸ਼ਨ ਹੈ ਔਰ ਅਸੀਂ ਜਿੱਥੇ ਇਸ ਨੂੰ ਕੰਡੈਮ ਕਰਦੇ ਹਾਂ ਔਰ ਫਰਾਂਸ ਦੇ ਵਿੱਚ ਆਲਰੇਡੀ ਫ੍ਰੈਂਚ ਪ੍ਰੈਜ਼ੀਡੈਂਟ ਨੇ ਸਟੇਟ ਆਫ ਐਮਰਜੈਂਸੀ ਐਲਾਨ ਦਿੱਤੀ ਹੈ ਔਰ ਮੈਂ ਸਮਝਦਾ ਹਾਂ ਵੀ ਇੱਕ ਹੋਰ ਪੱਖ ਤੋਂ ਵੀ ਇਹ ਇੱਕ ਵੱਡੀ ਟ੍ਰੈਜੇਡੀ ਹੋਏਗੀ ਕਿਉਂਕਿ ਆਲਰੇਡੀ ਸੀਰੀਆ ਦੇ ਵਿੱਚ ਜਿਸ ਕਿਸਮ ਦਾ IS ਦਾ ਅੱਗੇ ਵਧਾ ਸੀ, ਲੱਖਾਂ ਲੋਕ ਸ਼ਰਨਾਰਥੀ ਬਣਾ ਦਿੱਤੇ ਗਏ ਔਰ ਉਹ ਆ ਕੇ ਯੂਰਪੀਅਨ ਕੰਟਰੀਜ਼ ਦੀਆਂ ਬਰੂਹਾਂ ਤੇ ਉਹਦੇ ਚ ਵੀ ਈਵਨ ਜਿਹੜੀਆਂ ਆਪਣੇ ਆਪ ਨੂੰ ਲਿਬਰਲ ਕੰਟਰੀਜ਼ ਕਹਿਣ ਵਾਲੀਆਂ ਸੀ ਉਹਨਾਂ ਚੋਂ ਵੀ ਕਈਆਂ ਨੇ ਆਪਣੇ ਜਿਹੜੇ ਬਾਰਡਰ ਨੇ ਉਹ ਸੀਲ ਕਰ ਦਿੱਤੇ। ਲੇਕਿਨ ਕਿਉਂਕਿ ਫਰਾਂਸ ਦੀ ਪ੍ਰਾਈਮ ਮਿਨਿਸਟਰ ਜਾਂ ਫ੍ਰੈਂਚ ਜਿਹੜਾ ਇਸ ਵੇਲੇ ਲੀਡਰ ਹੈ ਯੂਰਪੀਅਨ ਯੂਨੀਅਨ ਦੇ ਵਿੱਚ, ਸਭ ਤੋਂ ਪਹਿਲਾਂ ਫਰਾਂਸ ਨੇ ਐਲਾਨ ਕੀਤਾ ਕਿ ਉਹ 25,000 ਜਿਹੜੇ ਸੀਰੀਅਨ ਰੈਫਿਊਜੀਜ਼ ਨੇ ਉਹ ਆਪਣੇ ਮੁਲਕ ਦੇ ਵਿੱਚ ਲੈ ਗਏ। ਹੁਣ ਇਹ ਕੋਈ ਛੋਟੀ ਗੱਲ ਨਹੀਂ ਸੀ ਕਿ ਫਰਾਂਸ ਦੇ ਵਿੱਚ ਆਲਰੇਡੀ ਜਿਹੜੀ ਦੀ ਲਾਰਜੈਸਟ ਪਾਪੂਲੇਸ਼ਨ ਯੂਰਪੀਅਨ ਕੰਟਰੀਜ਼ ਚ ਮੁਸਲਮਾਨਾਂ ਦੀ ਕਿਤੇ ਹੈ ਤੇ ਉਹ ਫਰਾਂਸ ਦੇ ਵਿੱਚ ਹੈ। ਇੱਕ ਅੰਦਾਜ਼ੇ ਮੁਤਾਬਕ 5 ਮਿਲੀਅਨ ਤੋਂ 6 ਮਿਲੀਅਨ ਤੱਕ ਫ੍ਰੈਂਚ ਮੁਸਲਿਮਸ ਨੇ। ਹੁਣ ਜੇ ਉਸ ਹਾਲਤ 'ਚ ਜਦੋਂ ਦੁਨੀਆ ਭਰ ਦੇ ਵਿੱਚ ਇੱਕ ਨਫ਼ਰਤ ਦੀ ਗੱਲ ਚੱਲ ਰਹੀ ਹੈ ਔਰ ਸੈਕੰਡ ਜਿਹੜੀ ਹੁਣ ਥੋੜੀ ਬਹੁਤ ਇਸ ਲਾਈਨ ਦੇ ਉੱਤੇ ਲਿਬਰਲ ਅਪਰੋਚ ਆਈ ਉਹ ਕੈਨੇਡਾ ਦੇ ਜਸਟਿਨ ਟਰੂਡੋ ਨੇ ਕਿਉਂਕਿ ਲਿਬਰਲ ਪਾਰਟੀ ਬਣੀ, ਉਹਨੇ ਵੀ ਸ਼ਾਇਦ ਪਤਾ ਨਹੀਂ ਕਿੰਨੇ ਹਜ਼ਾਰ 5,000 ਕਿ ਕਿੰਨਾ ਕਿਹਾ ਵੀ ਅਸੀਂ 1 ਜਨਵਰੀ ਤੱਕ ਜਿਹੜਾ ਸੀਰੀਅਨ ਰੈਫਿਊਜੀਜ਼ ਨੇ ਉਹ ਲਵਾਂਗੇ। ਸੋ ਅਸੀਂ ਸਮਝਦੇ ਹਾਂ ਵੀ ਇਹ ਵੀ ਪੋਸੀਬਲ ਹੈ ਵੀ ਫਰਾਂਸ ਨੂੰ ਸ਼ਾਇਦ ਟਾਰਗੇਟ ਵੀ ਇਸ ਲਈ ਕੀਤਾ ਗਿਆ ਹੋਏ ਕਿ ਜਿਹੜਾ ਫਰਾਂਸ ਦਾ ਸਟੈਂਡ ਹੈ ਇਸ ਮੁੱਦੇ ਤੇ ਸੀਰੀਅਨ ਰੈਫਿਊਜੀਜ਼ ਦੇ ਉਹ ਸਭ ਤੋਂ ਜਿਹੜਾ ਹੈ ਉਹ ਜਿਹਨੂੰ ਤੁਸੀਂ ਕਹਿੰਦੇ ਹੋ ਕਿ ਵੀ ਅੱਗੇ ਵੱਧ ਕੇ ਸੀ। ਪਰ ਇਹ ਵੱਡੀ ਟ੍ਰੈਜੇਡੀ ਦੀ ਗੱਲ ਹੋਏਗੀ ਕਿ ਉਹ ਵਿਚਾਰੇ ਦੁੱਖਾਂ ਮੁਸੀਬਤਾਂ ਦੇ ਮਾਰੇ ਜਿਨ੍ਹਾਂ ਕੋਲ ਕੋਈ ਥਾਂ ਨਹੀਂ ਔਰ ਫਰਾਂਸ ਨੇ ਇਹਦੇ ਬਾਵਜੂਦ ਕਿ ਇਹ ਜਿਸ ਕਿਸਮ ਦੀ ਲਹਿਰ ਅੱਜ ਦੁਨੀਆ ਦੇ ਵਿੱਚ ਚੱਲ ਰਹੀ ਹੈ ਜਿਹਨੂੰ ਤੁਸੀਂ ਕੰਜ਼ਰਵੇਟਿਜ਼ਮ ਕਹਿ ਲਓ ਜਾਂ ਸੋ ਕਾਲਡ ਨੈਸ਼ਨਲਿਜ਼ਮ ਕਹਿ ਲਓ, ਰਾਈਟ ਵਿੰਗਰ ਵੀ ਇਹਨਾਂ ਨੂੰ ਕਹਿੰਦੇ ਨੇ, ਉਹ ਆਲਰੇਡੀ ਇਸ ਵੇਲੇ ਬਹੁਤ ਸਾਰੀਆਂ ਥਾਵਾਂ ਤੇ ਜਿਹੜੇ ਈਵਨ ਇਲੈਕਸ਼ਨ ਰਿਜ਼ਲਟਸ ਜਿਹਨਾਂ ਮੁਲਕਾਂ ਦੇ ਵਿੱਚ ਆ ਰਹੇ ਨੇ ਉਹਨਾਂ ਜੋ ਹੈਰਾਨ ਨੇ ਕਿ ਜਿਹੜੇ ਐਕਸਟ੍ਰੀਮ ਰੈਡੀਕਲ ਨੈਸ਼ਨਲਿਸਟ ਨੇ ਉਹਨਾਂ ਨੂੰ ਲੋਕ ਵੋਟਾਂ ਪਾ ਰਹੇ ਨੇ ਕਿਉਂਕਿ ਇਹ ਵੀ ਇੱਕ ਫੀਅਰ ਪੈਦਾ ਕੀਤਾ ਜਾਂਦਾ ਹੈ ਕਿ ਵੀ ਇਹ ਦੇਖੋ ਇਹ ਲੋਕ ਆ ਜਾਣਗੇ, ਯੂਰਪ ਜਿਹੜਾ ਇਹ ਮੁਸਲਮਾਨ ਕੰਟੀਨੈਂਟ ਬਣ ਰਿਹਾ ਹੈ। ਆਲਰੇਡੀ ਚਰਚ ਨੇ ਵੀ ਇਸ ਮਾਮਲੇ 'ਚ ਔਰ ਜਿਹੜੇ ਡੈਮੋਗ੍ਰਾਫਿਕਸ ਦਿੰਦੇ ਨੇ ਕਿ ਜੀ ਇੰਨੇ % ਹੁਣ ਉੱਥੇ ਹੋ ਗਏ, ਇੰਗਲੈਂਡ 'ਚ ਇੰਨੀ % ਹੋ ਗਈ ਤੇ ਉਹਨੂੰ ਦੇਖੋ ਦੇਖੀ ਫਿਰ ਜਿਹੜੇ ਦੂਸਰੇ ਪਾਸੇ ਇਸਲਾਮ ਨੂੰ ਮੰਨਣ ਵਾਲਿਆਂ ਦੇ ਵਿੱਚ ਬੈਠੇ ਰੈਡੀਕਲ ਨੇ ਉਹ ਵੀ ਅੱਗੋਂ ਹੋਰ ਵੀ ਛਾਤੀ ਠੋਕ ਕੇ ਦਾਅਵਾ ਕਰ ਦਿੰਦੇ ਨੇ ਜੀ ਅਸੀਂ ਤਾਂ ਯੂਰਪ ਨੂੰ ਜਿਹੜਾ ਹੈ ਉਹ ਸਭ ਬਣਾ ਦੇਣਾ ਹੈ ਮੁਸਲਮਾਨ ਇੰਨੇ ਪੀਰੀਅਡ ਤੱਕ। ਸੋ ਉਸ ਸਾਰੇ ਚੋਂ ਫਿਰ ਇਸ ਕਿਸਮ ਦਾ ਜਿਹੜਾ ਐਲੀਮੈਂਟ ਹੈ ਜਿਹੜਾ ਕਿ ਐਕਸਟ੍ਰੀਮ ਦੂਜੇ ਪਾਸੇ ਦਾ ਰਾਈਟ ਵਿੰਗਰ ਕਿਉਂਕਿ ਕੋਈ ਇਹਨਾਂ ਦਾ ਚਰਚ ਦਾ ਔਰ ਜਦੋਂ ਤੁਸੀਂ ਸਾਈਕੋ ਹਿਸਟਰੀ ਦੇਖਦੇ ਹੋ ਕਰੂਸੇਡਰਸ ਦੀ, ਕਿੰਗ ਰਿਚਰਡ, ਸਲਾਦੀਨ, ਸੋ ਇਹ ਜਿਹੜੀਆਂ ਚੀਜ਼ਾਂ ਨੇ ਸਾਈਕੋ ਹਿਸਟਰੀ ਜਾਂ ਜੋ ਕਰੰਟ ਟਰਮੋਇਲ ਹੈ 9/11 ਤੋਂ ਬਾਅਦ ਜਿਵੇਂ ਪੋਲਰਾਈਜੇਸ਼ਨ ਹੋਈ ਔਰ ਮੈਂ ਸਮਝਦਾ ਵੀ ਇਹ ਗੱਲ ਫਰਾਂਸ ਦੇ ਕ੍ਰੈਡਿਟ 'ਚ ਜਾਂਦੀ ਹੈ ਕਿ ਇਰਾਕ ਵਾਰ ਦੇ ਵੇਲੇ ਜਦੋਂ ਕਿ ਪ੍ਰੈਜ਼ੀਡੈਂਟ ਬੁਸ਼ ਇੱਥੇ ਟਿਲ ਆ ਰਿਹਾ ਸੀ ਕਿ ਜੀ ਵੈਪਨਸ ਆਫ ਮਾਸ ਡਿਸਟਰਕਸ਼ਨ ਇਹ ਉਹ ਇਰਾਕ ਤੇ ਹਮਲਾ, ਫਰਾਂਸ ਨੇ ਆਪਣਾ ਸਟੈਂਡ ਕਾਇਮ ਰੱਖਿਆ ਔਰ ਫਰਾਂਸ ਨੇ ਅਮਰੀਕਾ ਨੂੰ ਜੁਆਇਨ ਨਹੀਂ ਸੀ ਕੀਤਾ ਜਦੋਂ ਕਿ ਇੰਗਲੈਂਡ ਔਰ ਦੂਸਰੇ ਜਿਹੜੇ ਨੇ ਉਹ ਬਿਲਕੁਲ ਭਿੱਜੀ ਬਿੱਲੀ ਬਣੇ ਹੋਏ ਸੀ। ਸੋ ਇਹਨਾਂ ਹਾਲਾਤਾਂ 'ਚ ਮੈਨੂੰ ਲੱਗਦਾ ਹੈ ਵੀ ਜੇ ਇਹੋ ਜਿਹਾ ਟ੍ਰੈਂਡ ਜਾਰੀ ਰਿਹਾ ਔਰ ਇਸ ਕਿਸਮ ਦਾ ਹਮਲਾ ਜਿਹੜਾ ਹੈ ਇਹ ਫਰਾਂਸ ਵਿੱਚ ਜਿਹੜੀਆਂ ਇਸ ਕਿਸਮ ਦੀਆਂ ਕੰਜ਼ਰਵੇਟਿਵ ਪਾਵਰਸ ਨੇ ਜਾਂ ਤੰਗ ਸੋਚ ਜਾਂ ਫਿਰਕੂ ਸੋਚ ਜਾਂ ਸੋ ਕਾਲਡ ਨੈਸ਼ਨਲਿਸਟ ਸੋਚ ਵਾਲੇ ਲੋਕ ਨੇ ਉਹਨਾਂ ਨੂੰ ਜ਼ਿਆਦਾ ਸਟਰੈਂਥ ਦੇਗਾ ਔਰ ਇਹਦੇ ਨਾਲ ਜਿਹੜੀਆਂ ਉਦਾਰ ਤਾਕਤਾਂ ਨੇ, ਲਿਬਰਲ ਤਾਕਤਾਂ ਨੇ ਜਾਂ ਜਿਹੜੇ ਲੋਕ ਇਹ ਚਾਹੁੰਦੇ ਨੇ ਕਿ ਵੀ ਇਸ ਕਿਸਮ ਦੀ ਨਫ਼ਰਤ ਦੇ ਵਿੱਚ ਨਾ ਆਇਆ ਜਾਏ ਔਰ ਵਰਲਡ ਗਲੋਬਲ ਵਿਲੇਜ ਹੈ ਅਸੀਂ ਦਰਵਾਜ਼ੇ ਬੰਦ ਨਾ ਕਰੀਏ ਔਰ ਰਿਫਿਊਜੀਜ਼ ਦੀ ਪਲਾਈਟ ਨਾਲ ਹੁਣ ਇਹ ਵੀ ਹੋਏਗਾ ਕਿਉਂਕਿ ਆਲਰੇਡੀ ਇੱਕ ਜਿਹੜਾ ਪਾਰਟ ਹਮੇਸ਼ਾ ਪ੍ਰੋਪੇਗੇਟ ਕੀਤਾ ਗਿਆ ਉਹਨਾਂ ਰਾਈਟ ਵਿੰਗਰਸ ਵੱਲੋਂ
ਕਿ ਜੀ ਇਹ ਜਿਹੜੇ ਆ ਰਹੇ ਨੇ ਉੱਥੋਂ ਸੀਰੀਅਨ ਰੈਫਿਊਜੀ ਜਾਂ ਦੂਜੇ, ਕੀ ਪਤਾ ਉਹਨਾਂ ਚੋਂ ਕਿਹੜੇ ਦਹਿਸ਼ਤਗਰਦ ਨੇ ਜੀ, ਕਿੰਨੇ ਦਹਿਸ਼ਤਗਰਦ ਨੇ। ਔਰ ਹੁਣ ਇਸ ਤੋਂ ਬਾਅਦ ਈਵਨ ਇਸ ਗੱਲ ਦੇ ਵੱਲ ਵੀ ਇਹਨੂੰ ਹਵਾ ਦਿੱਤੀ ਜਾਏਗੀ ਕਿ ਜੀ ਦੇਖੋ ਉਹਨਾਂ 'ਚ ਹੀ ਦਹਿਸ਼ਤਗਰਦ ਆ ਗਏ। ਸੋ ਅਸੀਂ ਸਮਝਦੇ ਹਾਂ ਵੀ ਇਹ ਮਨੁੱਖੀ ਸਫਰਿੰਗ ਨੂੰ ਹੋਰ ਵੀ ਵਧਾਏਗਾ ਔਰ ਇਸ ਅਸੀਂ ਸਾਰੇ ਹੀ ਜਿਹੜਾ ਇਸ ਨੂੰ ਕੰਡੈਮ ਕਰਦੇ ਹਾਂ ਬਿਲਕੁਲ। ਔਰ ਸਾਡੀ ਹਮਦਰਦੀ ਉਹਨਾਂ ਪਰਿਵਾਰਾਂ ਦੇ ਨਾਲ ਹੈ ਜਿਨ੍ਹਾਂ ਦੇ ਪਰਿਵਾਰਾਂ ਦੇ ਮੈਂਬਰ ਮਾਰੇ ਗਏ ਨੇ, ਜ਼ਖਮੀ ਨੇ, ਲੋਕ ਇੱਕ ਫੀਅਰ ਦੇ ਵਿੱਚ ਨੇ, ਦਹਿਸ਼ਤ ਦੇ ਵਿੱਚ ਨੇ। ਔਰ ਜਿਵੇਂ ਅਮਰੀਕਨ ਪ੍ਰੈਜ਼ੀਡੈਂਟ, ਬ੍ਰਿਟਨ ਔਰ ਦੁਨੀਆ ਭਰ ਦੇ ਜਿਹੜੀਆਂ ਮੁਲਕਾਂ ਦੇ ਪ੍ਰੈਜ਼ੀਡੈਂਟਸ ਔਰ ਹੈਡ ਆਫ ਦਾ ਸਟੇਟਸ ਨੇ ਹਮਦਰਦੀ ਦਾ ਇਜ਼ਹਾਰ ਕੀਤਾ ਜੀ। ਅਸੀਂ ਆਪਣੀ ਸਿੱਖ ਕੌਮ, ਸਿੱਖ ਨੇਸ਼ਨ ਦੇ ਬਿਹਾਫ ਤੇ 30 ਮਿਲੀਅਨ ਸਿੱਖ ਨੇਸ਼ਨ ਬੇਸ਼ੱਕ ਅਸੀਂ ਆਪ ਬੇਘਰ ਹਾਂ ਔਰ ਇੱਥੇ ਇੱਕ ਅਲੱਗ ਕਿਸਮ ਦੀ ਦਹਿਸ਼ਤਗਰਦੀ ਦੇਖਣ ਚ ਆਈ ਹੈ ਜਿਹਦੇ ਚ ਕਿ ਸਾਹਮਣੇ ਨੁਕਸਾਨ ਹੋ ਰਿਹਾ, ਪਰ ਜਿਸ ਜਿਹੜਾ ਸਾਡਾ ਹੋਮਲੈਂਡ ਹੈ, ਫਾਦਰਲੈਂਡ ਹੈ, ਮਦਰਲੈਂਡ ਹੈ, ਉੱਥੋਂ ਵੀ ਜਿਹੜੀਆਂ ਖਬਰਾਂ ਨੇ ਦੱਸ ਰਹੀਆਂ ਵੀ ਕਿਵੇਂ ਜਿਹੜਾ ਉਹਨਾਂ ਦਾ ਸੈਂਟਰਲ ਏਜੰਸੀਆਂ ਦਾ ਹੱਥ ਠੋਕਾ ਬਾਦਲ ਉਹ ਜ਼ੁਲਮ ਦੇ ਉੱਤੇ ਉਤਰਿਆ ਹੋਇਆ ਹੈ। ਔਰ ਜਿਹੜੀਆਂ ਖਬਰਾਂ ਹੁਣ ਤੱਕ ਨੇ, ਕੱਲ ਬੇਸ਼ੱਕ ਅਸੀਂ ਮੈਂਸ਼ਨ ਕੀਤਾ ਸੀ ਕਿ ਵੀ ਕਿਵੇਂ ਉਹਨਾਂ ਨੇ ਤਿੰਨੋਂ ਹੀ ਸਾਡੇ ਜਥੇਦਾਰ ਸਾਹਿਬਾਨ ਤਖਤਾਂ ਦੇ ਜਿਨ੍ਹਾਂ ਨੂੰ ਲੱਖਾਂ ਜਿਹੜੇ ਸਿੱਖਾਂ ਨੇ ਇਕੱਠੇ ਹੋ ਕੇ ਸਰਬੱਤ ਖਾਲਸਾ ਦੇ ਵਿੱਚ ਚੁਣਿਆ, ਅਪਰੂਵ ਕੀਤਾ। ਔਰ ਦੁਨੀਆ ਦੇ ਵਿੱਚ ਵੀ ਜਿਹੜੀਆਂ ਅੱਡ-ਅੱਡ ਨਾ ਸਿਰਫ ਉੱਥੇ ਨੁਮਾਇੰਦੇ ਮੌਜੂਦ ਸਨ ਪਰ ਉਸ ਤੋਂ ਬਾਅਦ ਅਮਰੀਕਾ, ਆਸਟ੍ਰੇਲੀਆ, ਇੰਗਲੈਂਡ ਦੀਆਂ ਜਿਹੜੀਆਂ ਗੁਰਦੁਆਰਾ ਕਮੇਟੀਆਂ ਦੀ ਬਾਡੀਜ਼ ਨੇ ਉਹਨਾਂ ਨੇ ਮਾਨਤਾ ਦਿੱਤੀ ਸਰਬੱਤ ਖਾਲਸਾ ਦੇ ਜਿਹੜੇ ਉਹਨਾਂ ਦੇ ਮਤੇ ਸਨ। ਲੇਕਿਨ ਜਿਨ੍ਹਾਂ ਨੂੰ ਕੱਲ ਤੱਕ ਜਿਹੜਾ ਕੱਲ 18 ਦੇ ਕਰੀਬ ਸਿੱਖ ਜਿਨ੍ਹਾਂ ਦੇ ਵਿੱਚ ਤਿੰਨੋਂ ਹੀ ਜਥੇਦਾਰ ਪਲੱਸ ਬਾਕੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਉਹਨਾਂ ਤੇ 107, 151 ਲਾਈ ਗਈ ਸੀ ਜਿਹੜੀ ਕਿ ਅਮਨ ਭੰਗ ਦੀ ਧਾਰਾ ਹੁੰਦੀ ਹੈ। ਪਰ ਅੱਜ ਜਦੋਂ ਅਸੀਂ ਇਹ ਖਬਰਾਂ ਦੇਖ ਰਹੇ ਹਾਂ ਕਿ ਉਹਨਾਂ ਦੇ ਉੱਤੇ ਜਿਹੜਾ ਇੰਡੀਅਨ ਪੈਨਲ ਕੋਡ ਦਾ ਸੈਕਸ਼ਨ 153 ਤੇ 124A ਵੀ ਲਾ ਦਿੱਤੀ ਗਈ ਹੈ। ਸੋ ਇਹ ਉਹ ਧਾਰਾਵਾਂ ਨੇ ਜਿਹੜੀਆਂ ਸੈਡੀਸ਼ਨ ਜਾਂ ਜਿਹਨੂੰ ਦੇਸ਼ ਧਰੋਹ ਕਹਿੰਦੇ ਨੇ। ਹੁਣ ਇਸ ਦਾ ਮਤਲਬ ਇਹ ਹੈ ਵੀ ਦੇਸ਼ ਧਰੋਹ ਦੀਆਂ ਧਾਰਾਵਾਂ ਦੇ ਥੱਲੇ ਮਹੀਨਿਆਂ ਬੱਧੀ ਪਹਿਲਾਂ ਤਾਂ ਉਹਨਾਂ ਨੂੰ 15 ਦਿਨਾਂ ਲਈ ਜੇਲ੍ਹ ਭੇਜਿਆ ਗਿਆ ਸੀ। ਸੋ ਸਾਨੂੰ ਸੀ ਕਿ ਹਕੂਮਤ ਇਹਦਾ ਰਿਐਕਸ਼ਨ ਦੇਖੇਗੀ ਔਰ ਫਿਰ ਦੇਖੇਗੀ ਕਿ ਵੀ ਉਹਨਾਂ ਨੂੰ ਛੱਡਣਾ ਹੈ ਜਾਂ ਨਹੀਂ ਛੱਡਣਾ। ਮੋਸਟਲੀ ਕੋਈ ਬਹੁਤਾ ਕੇਸ ਤਾਂ ਬਣਦਾ ਨਹੀਂ ਹੈ, ਲੇਕਿਨ ਜਦੋਂ ਹੁਣ ਇਹ ਦੇਸ਼ ਧਰੋਹ ਦਾ ਸੈਕਸ਼ਨ ਇਹਦੇ ਨਾਲ ਲਾ ਦਿੱਤਾ ਫਿਰ ਇਹਨਾਂ ਦੇ ਕੋਲ ਹੁਣ ਅਨਲਿਮਿਟਿਡ ਟਾਈਮ ਹੈ, ਜਿੰਨੀ ਮਰਜ਼ੀ ਤੁਸੀਂ ਜਾ ਕੇ ਪ੍ਰੂਵ ਕਰੋ ਅਦਾਲਤਾਂ 'ਚ ਕਿ ਜੀ ਤੁਸੀਂ ਦੇਸ਼ ਧਰੋਹ ਦਾ ਕੋਈ ਬਿਆਨ ਨਹੀਂ ਦਿੱਤਾ ਜਾਂ ਇਹ ਸਾਡਾ ਹੱਕ ਹੈ। ਤੁਹਾਡੇ ਸੁਪਰੀਮ ਕੋਰਟ ਨੇ ਵੀ ਰਾਈਟ ਦਿੱਤਾ ਖਾਲਿਸਤਾਨ ਦੀ ਗੱਲ ਕਰਨ ਦਾ, ਹਾਲਾਂਕਿ ਸਟੇਜ ਤੋਂ ਨਾ ਕਿਸੇ ਨੇ ਖਾਲਿਸਤਾਨ ਦੀ ਗੱਲ ਕੀਤੀ, ਨਾ ਕੋਈ ਖਾਲਿਸਤਾਨ ਦਾ ਸਿੱਧਾ ਮਤ ਹੈ, ਲੇਕਿਨ ਇਹ ਜਿਹੜਾ ਕਨਸਟੀਟਿਊਸ਼ਨਲ ਟਿਰਨੀ ਹੈ ਔਰ ਇਸ ਦੇ ਨਾਲ ਹੀ ਮੈਂ ਸਮਝਦਾ ਹਾਂ ਵੀ ਇਹ ਗੱਲ ਇੱਥੇ ਤੱਕ ਨਹੀਂ ਮੁੱਕੇਗੀ ਕਿਉਂਕਿ ਇਹ ਦੇਸ਼ ਧਰੋਹ ਦੇ ਨਾਲ ਇਹਨਾਂ ਦੇ ਕੋਲ ਇੱਕ ਹੋਰ ਕਾਨੂੰਨ ਹੈ ਜਿਹੜਾ ਕਿ ਅੰਗਰੇਜ਼ਾਂ ਦੇ ਜ਼ਮਾਨੇ ਦੇ ਤਾਂ ਆ ਕੇ ਇੰਗਲੈਂਡ ਦੇ ਵਿੱਚ ਮੋਦੀ ਜਿਹੜਾ ਹੈ ਉਹ ਕਹਿ ਰਿਹਾ ਜੀ ਸਾਨੂੰ ਬਰਾਬਰੀ ਦੇ ਨਾਲ ਦੇਖੋ। ਉਹਨੇ ਆਪਣੀਆਂ ਸਪੀਚਾਂ 'ਚ ਕਿਹਾ ਜੀ ਸਾਨੂੰ ਕੋਈ ਰਿਆਇਤ ਨਹੀਂ ਚਾਹੀਦੀ, ਸਾਨੂੰ ਬਰਾਬਰੀ ਚਾਹੀਦੀ ਹੈ। ਔਰ ਜਿਹਨਾਂ ਕਲੋਨੀਅਲ ਰੂਲਸ ਨੂੰ ਜਿਹੜੇ ਬ੍ਰਿਟਿਸ਼ ਬਸਤੀਵਾਦ ਦੇ ਜ਼ਮਾਨੇ ਦੇ ਕਾਨੂੰਨਾਂ ਨੂੰ ਇਹ ਹਮੇਸ਼ਾ ਜਿਨ੍ਹਾਂ ਦੇ ਖਿਲਾਫ ਇਹ ਐਜੀਟੇਟ ਕਰਦੇ ਰਹੇ ਨੇ, ਇਹਨਾਂ ਨੇ ਉਹ ਸਾਰੇ ਹੀ ਕਾਨੂੰਨ ਰੱਖੇ, ਉਹਨਾਂ ਦੇ ਉੱਤੇ ਆਪਣੇ ਵੀ ਬਣਾਏ। ਔਰ ਇਹ ਜਿਹੜੇ ਬਹੁਤ ਸਾਰੇ ਇਸ ਕਿਸਮ ਦਾ ਦੇਸ਼ ਧਰੋਹ ਹੈ ਜਾਂ ਸੈਡੀਸ਼ਨ ਹੈ ਇਹ ਉਸ ਜ਼ਮਾਨੇ ਦੇ ਨੇ ਜਦੋਂ ਕਿ ਬ੍ਰਿਟਿਸ਼ ਬਸਤੀਵਾਦੀ ਦੇਸੀ ਲੋਕਾਂ ਨੂੰ ਨਕੇਲ ਪਾਉਣ ਦੇ ਲਈ ਜਾਂ ਨੱਥ ਪਾਉਣ ਦੇ ਲਈ ਜਿਹੜਾ ਮਰਜ਼ੀ ਕਾਨੂੰਨ ਬਣਾ ਲੈਂਦੇ ਸੀ। ਔਰ ਇਹਦੇ ਨਾਲ ਹੀ ਜਿਹੜਾ ਇੱਕ ਕਾਨੂੰਨ ਅਜੇ ਇਹਨਾਂ ਨੇ ਬੈਕਅਪ 'ਚ ਰੱਖਿਆ ਹੋਇਆ ਜਿਹੜਾ ਆਉਣ ਵਾਲੇ ਦਿਨਾਂ 'ਚ ਲਾ ਦੇਣਗੇ, ਉਹ ਨੈਸ਼ਨਲ ਸਿਕਿਉਰਿਟੀ ਐਕਟ ਹੈ। ਜੇ ਤੁਹਾਡੇ ਕੋਲ ਕੁਝ ਵੀ ਨਹੀਂ ਬਣਦਾ ਕਿਉਂਕਿ ਕਾਨੂੰਨਨ ਤੌਰ ਤੇ ਇਹ ਦੇਸ਼ ਧਰੋਹ ਦਾ ਕੇਸ ਸਟੈਂਡ ਵੀ ਨਹੀਂ ਹੋਣਾ, ਕੁਝ ਮਹੀਨੇ ਜ਼ਰੂਰ ਉਹਨਾਂ ਨੂੰ ਅੰਦਰ ਰੱਖਣਗੇ, ਫਿਰ ਇਹ ਨੈਸ਼ਨਲ ਸਿਕਿਉਰਿਟੀ ਐਕਟ ਲਾ ਦੇਣਗੇ। ਉਹ ਨੈਸ਼ਨਲ ਸਿਕਿਉਰਿਟੀ ਐਕਟ ਦੇ ਥੱਲੇ ਹੈ ਜੀ ਦੇਸ਼ ਦੀ ਸੁਰੱਖਿਆ ਨੂੰ ਖਤਰਾ ਹੈ, ਉਹਨੂੰ ਦਾ ਕੋਈ ਨਹੀਂ ਹੈ। ਉਹਦੀ ਫਿਰ ਐਡਵਾਈਜ਼ਰੀ ਬੋਰਡ ਹੁੰਦਾ ਹੈ, ਉਹ 6 ਮਹੀਨੇ ਬਾਅਦ ਕਿ ਸਾਲ ਬਾਅਦ ਤੁਸੀਂ ਅਪੀਲ ਕਰਦੇ ਹੋ। ਸੋ ਅਨਲਿਮਿਟਿਡ ਜਿਹੜੀਆਂ ਉੱਥੇ ਉਹਨਾਂ ਨੇ ਅੰਗਰੇਜ਼ ਬਸਤੀਵਾਦੀਆਂ ਦੇ ਕਾਨੂੰਨਾਂ ਦੀ ਆੜ ਦੇ ਥੱਲੇ ਔਰ ਆਪਣੇ ਕਾਨੂੰਨ ਹੋਰ ਫੋਰਟੀਫਾਈ ਕਰਕੇ ਉਹ ਆਪਣੀ ਉਹਨਾਂ ਨੇ ਬਣਾਈ ਹੋਈ ਹੈ। ਸੋ ਇਸ ਸਾਰੇ ਦਾਇਰਾਕਾਰ ਦੇ ਵਿੱਚ ਔਰ ਕੱਲ ਜਦੋਂ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਇਹ ਡਿਸਕਸ ਕੀਤਾ ਸੀ ਕਿ ਕਿਵੇਂ ਮੋਦੀ ਜਿਹੜਾ ਇੱਕ ਖਾਸ ਡੋਜ਼ੀਅਰ ਲੈ ਕੇ ਇੱਕ ਫਾਈਲ ਲੈ ਕੇ ਆਇਆ ਔਰ ਉਹਨੇ ਕਿਵੇਂ ਇਹ ਬਾਹਰਲੇ ਸਿੱਖਾਂ ਨੂੰ ਇੰਪਲੀਕੇਟ ਕਰਨ ਦੇ ਲਈ ਉਹਨਾਂ ਨੇ ਇੱਕ ਸਾਜ਼ਿਸ਼ ਘੜੀ ਹੈ ਔਰ ਉਹਦੇ 'ਚ ਉਹਨਾਂ ਨੇ ਈਵਨ 2 ਫੇਕ ਨੇਮ ਕਿ ਜੀ ਇਹ ਜੋਗਾ ਸਿੰਘ ਖੰਡਾ ਤੇ ਫਲਾਣਾ ਤੇ ਢਿਮਕਾ ਕੀਤਾ। ਹਾਲਾਂਕਿ ਉਹਨਾਂ ਨੇ ਡਿਨਾਈ ਵੀ ਕੀਤਾ ਔਰ ਇਹ ਬਿਲਕੁਲ ਠੀਕ ਹੈ ਕਿ ਇੰਗਲੈਂਡ ਵਰਗੇ ਮੁਲਕ ਦੇ ਵਿੱਚ ਤਾਂ ਹਰ ਗੁਰਦੁਆਰੇ ਦੇ ਵਿੱਚ CCTV ਕੈਮਰੇ ਲੱਗੇ ਹੋਏ ਨੇ,
ਲੇਕਿਨ ਇਹ ਮੈਨੂੰ ਉਦੋਂ ਹੀ ਮੇਰਾ ਮੱਥਾ ਠਣਕਿਆ ਸੀ, ਔਰ ਉਹਦੇ ਨਾਲ ਜੁੜੀ ਹੋਈ ਸੁਰੇਸ਼ ਅਰੋੜਾ ਜਿਹੜਾ ਨਵਾਂ ਡੀਜੀਪੀ ਜਿਹੜਾ ਸਿੱਖਾਂ ਦੇ ਖੂਨ ਨਾਲ ਜਿਹਦੇ ਹੱਥ ਰੰਗੇ ਹੋਏ ਨੇ ਸੁਮੇਧ ਸੈਣੀ ਵਾਂਗ, ਉਹਨੇ ਜਿਸ ਤਰੀਕੇ ਨਾਲ ਬਾਹਰਲੇ ਸਿੱਖ ਰੈਡੀਕਲਿਜ਼ਮ, ਖਾਲਿਸਤਾਨ ਨੂੰ ਵਧਾਉਣਾ, ਐਂਟਾਈ ਨੈਸ਼ਨਲ ਸੋਰਸ, ਰੀਸੋਰਸ ਫਲਾਣਾ, ਇਹ ਸਾਰੀਆਂ ਗੱਲਾਂ ਕੀਤੀਆਂ ਸੀ। ਮੈਨੂੰ ਇਹ ਹੈ ਕਿ ਬਈ ਹੁਣ ਉਹਨਾਂ ਨੇ ਆਪਣੀ ਪਲਾਨ ਨੰਬਰ 1 ਕੱਢ ਲਈ ਹੈ, ਜਿਹਦਾ ਮਤਲਬ ਹੈ ਫੁੱਲ ਸਕੇਲ ਅਟੈਕ ਬਾਹਰਲੇ ਸਿੱਖਾਂ ਤੇ ਵੀ। ਔਰ ਉਸ ਦਾ ਸਿਰਫ ਇਹੀ ਨਹੀਂ ਸੀ ਕਿ ਡੋਜ਼ੀਅਰ ਉਹਨਾਂ ਨੇ ਇੰਗਲੈਂਡ ਜਾ ਕੇ ਉੱਥੇ ਸਿੱਖਾਂ ਦੇ ਮੁੱਢਲੇ ਹੱਕਾਂ ਨੂੰ ਖੋਹਣ ਦੀ ਕੋਸ਼ਿਸ਼ ਕੀਤੀ। ਅੱਜ ਜਿੱਥੇ ਇਹ ਸੈਡੀਸ਼ਨ ਚਾਰजेस, ਦੇਸ਼ ਧਰੋਹ ਦੇ ਚਾਰਜ ਪੰਜਾਬ ਵਿੱਚ ਜਿਹੜੇ ਸਰਬੱਤ ਖਾਲਸਾ ਆਰਗੇਨਾਈਜ਼ ਕਰਨ ਵਾਲੇ ਜਾਂ ਜਿਹੜੇ ਉਹਦੇ ਚ ਸਪੀਕਰ ਸੀ ਉਹਨਾਂ ਤੇ ਲਾਏ ਗਏ ਨੇ, ਉਹਦੇ ਚ ਬਾਹਰਲੇ ਸਿਟੀਜ਼ਨਸ ਦੇ ਉੱਤੇ ਵੀ, ਜਿਨ੍ਹਾਂ ਦੇ ਵਿੱਚ ਅਮਰੀਕਾ ਦੇ ਹਵਾਲੇ ਨਾਲ ਭਾਈ ਰੇਸ਼ਮ ਸਿੰਘ ਦਾ ਨਾਮ ਵੱਜਦਾ ਹੈ, ਭਾਈ ਸੁਰਜੀਤ ਸਿੰਘ ਦਾ ਆਇਆ ਜਿਹੜੇ ਇਨੀਸ਼ੀਅਲ ਨਾਂ ਨੇ, ਹੋਰ ਵੀ ਮੁਲਕਾਂ ਦੇ ਨੇ। ਸੋ ਕੁੱਲ ਮਿਲਾ ਕੇ ਅਸੀਂ ਸਮਝਦੇ ਹਾਂ ਕਿ ਉਹਦੇ ਲਈ ਉਹਨਾਂ ਨੇ ਪਿਛਲੇ 2 ਦਿਨ ਤੋਂ ਜੋ ਕਰ ਰਹੇ ਸੀ ਉਸ ਦਾ ਉਹਨਾਂ ਨੇ ਇਹ ਪਾਰਟ ਕਰ ਲਿਆ। ਔਰ ਸਰ ਸਿਮਰਨਜੀਤ ਸਿੰਘ ਮਾਨ, ਬੇਸ਼ੱਕ ਉਹਨਾਂ ਨੂੰ ਜਦੋਂ ਫੜਿਆ ਗਿਆ 107 151 ਚ, ਸਿਹਤ ਉਹਨਾਂ ਦੀ ਠੀਕ ਨਹੀਂ ਸੀ, ਹਾਈ ਕੋਰਟ ਦੇ ਮੁਤਾਬਕ ਵੀ 7 ਦਿਨ ਦਾ ਉਹਨਾਂ ਨੂੰ ਨੋਟਿਸ ਦੇਣਾ ਬਣਦਾ ਸੀ, ਸੋ ਉਹਨਾਂ ਨੂੰ ਹਸਪੀਟਲ ਲਿਜਾਣਾ ਪਿਆ। ਪਰ ਅੱਜ ਮੈਂ ਦੇਖ ਰਿਹਾ ਸੀ ਕਿ ਜਿਹੜੀਆਂ ਦੇਸ਼ ਧਰੋਹ ਦੀਆਂ ਧਾਰਾਵਾਂ ਲਾਈਆਂ ਨੇ ਉਹਨਾਂ ਤੇ ਵੀ ਲਾਈਆਂ, ਕਿਉਂਕਿ ਉਹ ਬਿਲਕੁਲ ਹਰ ਇੱਕ ਆਵਾਜ਼ ਨੂੰ ਬੰਦ ਕਰ ਦੇਣਾ ਚਾਹੁੰਦੇ ਨੇ। ਔਰ ਇਸ ਕਿਸਮ ਦੀਆਂ ਵੀ ਖਬਰਾਂ ਨੇ। ਅੰਮ੍ਰਿਤਸਰ ਅੱਜ ਮੇਰੀ ਕਿਸੇ ਨਾਲ ਗੱਲ ਹੋ ਰਹੀ ਸੀ, ਉਹਨਾਂ ਨੂੰ ਮੈਂ ਕਿਹਾ ਜੀ ਤੁਸੀਂ ਉਹਨਾਂ ਨੂੰ ਮਿਲਣ ਗਏ ਹੋ, ਭਾਈ ਧਿਆਨ ਸਿੰਘ ਮੰਡ ਜਾਂ ਦੂਜਿਆਂ ਨੂੰ ਕਿੱਥੇ ਰੱਖਿਆ ਜਾਂ ਕੀ ਹੈ? ਉਹ ਕਹਿੰਦੇ ਜੀ ਜਾਣਾ ਸੀ, ਪਰ ਪਤਾ ਲੱਗਿਆ ਵੀ ਜਿਹੜੇ 4-5 ਨੌਜਵਾਨ ਮਿਲਣ ਗਏ ਉਹਨਾਂ ਨੂੰ ਵੀ ਪੁਲਿਸ ਨੇ ਅਰੈਸਟ ਕਰ ਲਿਆ। ਸੋ ਜਦੋਂ ਇਹ 18 ਜਾਂ 20 ਅਰੈਸਟ ਜਿਹੜੇ ਨੇ ਉਹ ਕਹਿੰਦੇ ਨੇ ਅੰਡਰ ਦਾ ਸੈਡੀਸ਼ਨ ਚਾਰजेस ਤੇ ਨੰਬਰ 50 ਆ ਰਿਹਾ, ਇਹਦਾ ਮਤਲਬ ਇਹ ਹੈ ਕਿ ਪੁਲਿਸ ਜਿਹੜੀ ਹੈ, ਔਰ ਉਹ ਦੱਸ ਰਹੇ ਸੀ ਕਿ ਆਬਾਦੀਆਂ ਦੇ ਵਿੱਚ ਅੱਡ-ਅੱਡ ਜਿੱਥੇ ਥੋੜੇ ਬਹੁਤ ਐਕਟਿਵਿਸਟ ਨੇ, ਪੁਲਿਸ ਹੱਲ ਕਰਦੀ ਫਿਰਦੀ ਹੈ। ਔਰ ਆਉਣ ਵਾਲੇ ਦਿਨਾਂ 'ਚ ਹੋਰ ਵੀ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਨੇ ਅਰੈਸਟ ਹੋਣਗੀਆਂ। ਸੋ ਅਸੀਂ ਇਸ ਵਰਤਾਰੇ ਨੂੰ ਪੂਰੀ ਤਰ੍ਹਾਂ ਕੰਡੈਮ ਕਰਦੇ ਹਾਂ, ਔਰ ਅਸੀਂ ਇਸ ਬਾਰੇ ਚਿੰਤਤ ਵੀ ਹਾਂ, ਕਿਉਂਕਿ ਇਹ ਗੱਲ ਜਦੋਂ ਤੁਸੀਂ ਅਮਰੀਕਨ ਹਵਾਲੇ ਨਾਲ ਕਹਿੰਦੇ ਹੋ ਤਾਂ ਇਹਨਾਂ ਦੇ ਵਿੱਚ ਰਿਲੀਜੀਅਸ ਫਰੀडम ਦੀ ਗੱਲ ਹੈ, ਸਿਵਲ ਲਿਬਰਟੀਜ਼ ਦੀ ਗੱਲ ਹੈ। ਕਈ ਵਾਰੀ ਉਹਨਾਂ ਦੋਨਾਂ ਨੂੰ ਕੰਬਾਈਨ ਰਿਲੀਜੀਅਸ ਐਂਡ ਸਿਵਲ ਲਿਬਰਟੀਜ਼ ਕਹਿੰਦੇ ਨੇ। ਸੋ ਇੱਥੇ ਜਿਹੜਾ ਪੰਜਾਬ ਦੇ ਵਿੱਚ ਜੋ ਸਿੱਖਾਂ ਦੇ ਉੱਤੇ ਹੁਣ ਧਾਵਾ ਇਹਨਾਂ ਨੇ ਬੋਲੇ, ਉਹਦੇ ਚ ਸਾਡੀਆਂ ਰਿਲੀਜੀਅਸ ਲਿਬਰਟੀਜ਼ ਦੇ ਉੱਤੇ ਡਾਇਰੈਕਟ ਅਟੈਕ ਹੈ। ਸਿਵਲ ਲਿਬਰਟੀਜ਼ ਦਾ ਹੈ ਹੀ ਹੈ ਕਿ ਤੁਹਾਡਾ ਰਾਈਟ ਟੂ ਡਾਈਸੈਂਟ ਜਿਹੜਾ ਹੈ, ਇੱਕ ਡਿਫਰੈਂਟ ਓਪੀਨੀਅਨ ਰੱਖਣਾ, ਪੋਲੀਟੀਕਲ, ਇਸ ਨੂੰ ਤਾਂ ਉਹ ਕਰਬ ਕਰ ਹੀ ਰਹੇ ਸੀ ਲਗਾਤਾਰਤਾ ਦੇ ਨਾਲ। ਔਰ ਜਿਸ ਤਰੀਕੇ ਦੇ ਨਾਲ ਹੁਣ ਇਹਨਾਂ ਨੇ ਸਾਡੀ ਧਾਰਮਿਕ ਆਜ਼ਾਦੀ ਦੇ ਉੱਤੇ ਹੱਲਾ ਬੋਲਿਆ, ਸਰਬੱਤ ਖਾਲਸਾ ਸਾਡੀ ਧਾਰਮਿਕ ਪਰੰਪਰਾ ਹੈ, ਧਾਰਮਿਕ ਤੌਰ ਤੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਸਿੱਖ ਇਕੱਠੇ ਹੋਏ, ਉਹਨਾਂ ਨੇ ਆਪਸ ਦੇ ਵਿੱਚ ਵਿਚਾਰ ਕਰਕੇ ਮਤੇ ਕੀਤੇ, ਔਰ ਉਹਨਾਂ ਦਾ ਜਿਹੜਾ ਸਰਬੱਤ ਖਾਲਸਾ ਦਾ ਵਰਡਿਕਟ ਹੈ ਉਹ ਬਾਈਂਡਿੰਗ ਹੈ ਗੁਰੂ ਪੰਥ ਦੇ ਉੱਤੇ, ਔਰ ਗੁਰੂ ਪੰਥ ਦਾ ਉਹ ਫੈਸਲਾ ਹੈ। ਸੋ ਜੇ ਹੁਣ ਉਹ ਫੈਸਲਾ ਜਾਂ ਸਰਬੱਤ ਖਾਲਸਾ ਕਰਨਾ ਵੀ ਭਾਰਤੀ ਕਾਨੂੰਨ ਦੇ ਥੱਲੇ ਦੇਸ਼ ਧਰੋਹ ਹੈ, ਤੇ ਫਿਰ ਹੁਣ ਇਹਦੇ ਵਿੱਚ ਕਿਸੇ ਨੇ ਕੋਈ ਹਥਿਆਰ ਨਹੀਂ ਚਲਾਇਆ, ਕੋਈ ਵਾਇਲੈਂਸ ਨਹੀਂ ਹੋਈ, ਕਿਸੇ ਨੇ ਕਿਸੇ ਨੂੰ ਕੋਈ ਮਾਰਨ ਦਾ ਕੋਈ ਮਤਾ ਨਹੀਂ ਕੀਤਾ। ਸੋ ਇਸ ਸਾਰੇ ਦੇ ਬਾਵਜੂਦ ਕਿ ਵੀ ਬਿਲਕੁਲ ਪੀਸਫੁਲੀ ਇਹ ਗੱਲ ਨਿਬੜੀ, ਔਰ ਸਾਡਾ ਇਹ ਧਾਰਮਿਕ ਹੱਕ ਹੈ, ਔਰ ਧਾਰਮਿਕ ਤੌਰ ਤੇ ਜਿਹੜੇ ਸਿੱਖ ਬਾਹਰਲੇ ਮੁਲਕਾਂ ਤੋਂ ਉੱਥੇ ਜਾ ਕੇ ਉਹਨਾਂ ਨੇ ਸ਼ਮੂਲੀਅਤ ਕੀਤੀ, ਉਹ ਆਪਣੀ ਉਸ ਫਾਦਰਲੈਂਡ 'ਚ ਆਪਣੀ ਧਾਰਮਿਕ ਆਜ਼ਾਦੀ ਦੇ ਲਈ ਜਿਹੜਾ ਉਹ ਗਏ। ਸਰਬੱਤ ਖਾਲਸਾ ਦਾ ਉਹਨਾਂ ਦਾ ਸੱਦਾ ਸੀ ਜਿਹੜਾ ਕਿ ਗਲੋਬਲ ਸਿੱਖਾਂ ਦੇ ਉੱਤੇ ਸੀ ਕਿ ਭਾਈ ਆਓ ਇਹਦੇ 'ਚ ਪਾਰਟਿਸਿਪੇਟ ਕਰੋ। ਸੋ ਇਸ ਦਾ ਮਤਲਬ ਇਹ ਹੈ ਵੀ ਅੱਜ ਨਾ ਸਿਰਫ ਪੰਜਾਬ ਵਿਚਲੇ ਜਾਂ ਭਾਰਤ ਦੇ ਨਕਸ਼ੇ ਵਿੱਚ ਕੈਦ ਸਿੱਖਾਂ ਦੀਆਂ ਧਾਰਮਿਕ ਆਜ਼ਾਦੀਆਂ ਨੂੰ ਜਿਹੜਾ ਉਹ ਕਰਬ ਕਰ ਦਿੱਤਾ ਗਿਆ, ਜਿਹੜੇ ਬਾਹਰ ਬੈਠੇ ਸਿੱਖ ਨੇ ਉਹਨਾਂ ਦੀ ਧਾਰਮਿਕ ਆਜ਼ਾਦੀ ਨੂੰ ਵੀ ਕਰਬ ਕਰਕੇ ਜੇ ਅਮਰੀਕਨ ਸਿਟੀਜ਼ਨਸ ਦੇ ਉੱਤੇ ਜਾਂ ਯੂਕੇ ਦੇ ਸਿਟੀਜ਼ਨਸ ਦੇ ਉੱਤੇ ਜਾਂ ਆਸਟ੍ਰੇਲੀਅਨ ਸਿਟੀਜ਼ਨਸ ਦੇ ਉੱਤੇ ਇਸ ਕਿਸਮ ਦਾ ਜਿਹੜਾ ਹੈ ਉਹ ਸੈਡੀਸ਼ਨ ਜਾਂ ਦੇਸ਼ ਧਰੋਹ ਹੈ, ਕਿਉਂਕਿ ਉਹ ਆਪਣੇ ਵਤਨ 'ਚ ਆਪਣੇ ਧਾਰਮਿਕ ਸਮਾਗਮ 'ਚ ਸ਼ਾਮਲ ਹੋਣਗੇ। ਇਹ ਇਵੇਂ ਹੀ ਹੈ ਜਿਵੇਂ ਕੋਈ ਬੈਥਲਹੈਮ ਜੇ ਵੈਸਟ ਬੈਂਕ 'ਚ ਹੈ, ਔਰ ਇਥੋਂ ਕੋਈ ਕੈਥੋਲਿਕ ਜਿਹੜਾ ਹੈ ਉਹ ਬੈਥਲਹੈਮ ਜੀਸਸ ਦਾ ਜਨਮ ਦਿਨ ਮਨਾਉਣ ਜਾਏ ਤੇ ਉੱਥੋਂ ਦੇ ਜਿਹੜੀ ਅਥਾਰਟੀ ਆ ਉਹਨੂੰ ਕਹੇ ਜੀ ਇਹ ਤਾਂ ਦੇਸ਼ ਧਰੋਹ ਹੈ, ਕਿਉਂਕਿ ਤੁਹਾਡਾ ਇਹ ਚਰਚ ਜਿਹੜਾ ਉਹ ਸਾਡੇ ਆਜ਼ਾਦੀ ਦੇ ਗਰਿਲੇ ਨਹੀਂ ਦਿੰਦਾ, ਉਹ ਹਥਿਆਰਬੰਦ ਲੜਾਈ ਨਹੀਂ ਲੜਦਾ। ਜਾਂ ਕੋਈ ਯਹੂਦੀ ਜਿਹੜਾ ਉਹ ਆਪਣੇ ਜਰੂਸ਼ਲਮ ਜਾਏ ਕਰਨ ਦੇ ਲਈ ਆਪਣਾ ਕਿਸੇ ਫੰਕਸ਼ਨ ਦੇ ਵਿੱਚ, ਹਾਨੂਕਾ ਜਾਂ ਕਿਸੇ ਤਿਉਹਾਰ ਤੇ
ਤੇ ਉਹ ਜਿਹੜੀ ਹੈ ਉੱਥੇ ਤੋਂ ਜਿਹੜੇ ਵੀ ਕੋਈ ਨੇ ਉਹ ਕਹਿਣ ਕਿ ਜੀ ਨਹੀਂ ਤੂੰ ਭਾਵੇਂ ਕੁਛ ਵੀ ਹੈ, ਯਹੂਦੀ ਹੈ, ਪਰ ਤੂੰ ਆ ਕੇ ਜਿਹੜਾ ਇੱਥੇ ਦੇਸ਼ ਧਰੋਹ ਕਰ ਰਿਹਾ ਕਿਉਂਕਿ ਤੂੰ ਅਮਰੀਕਾ 'ਚ ਬੈਠਾ ਹੈ, ਇਸ ਗੱਲ ਦੀ ਹਮਾਇਤ ਕਰਦਾ ਕਿ ਈਸਟਰਨ ਜੈਰੂਸ਼ਲਮ ਫਲਸਤੀਨੀਅਨ ਜਿਹੜੀ ਹੈ ਉਹ ਕੈਪੀਟਲ ਹੋਣੀ ਚਾਹੀਦੀ। ਇਹ ਇਸ ਕਿਸਮ ਦਾ ਹੀ ਪਾਰਟ ਹੈ। ਔਰ ਇਸੇ ਤਰ੍ਹਾਂ ਇਹ ਸਾਊਦੀ ਅਰੇਬੀਆ ਦੇ ਹਵਾਲੇ ਨਾਲ ਵੀ ਇਵੇਂ ਹੀ ਕਿਹਾ ਜਾ। ਸੋ ਇਹ ਬਹੁਤ ਵੱਡਾ ਹਮਲਾ ਹੈ ਔਰ ਜੇ ਅਸੀਂ ਇਹਦੀ ਗੰਭੀਰਤਾ ਨੂੰ ਨਾ ਸਮਝਿਆ ਔਰ ਇਸ ਨੂੰ ਫੌਰੀ ਤੌਰ ਦੇ ਉੱਤੇ ਅਸੀਂ ਉਸੇ ਚੈਲੰਜ ਦੇ ਨਾਲ ਨਾ ਲਿਆ ਤੇ ਫਿਰ ਅਜੇ ਤਾਂ ਅਸੀਂ ਬਲੈਕ ਲਿਸਟਾਂ ਦੀ ਗੱਲ ਕਰਦੇ ਸੀ ਕਿ ਭਾਈ ਬਲੈਕ ਲਿਸਟਾਂ ਨੇ ਉਹ ਜਾ ਨਹੀਂ ਸਕਦੇ, ਜਿਹੜੇ ਜਾ ਸਕਦੇ ਨੇ ਉਹਨਾਂ ਦੇ ਲਈ ਆਪਣੇ ਹਰਮੰਦਰ ਸਾਹਿਬ ਜਾਂ ਆਪਣੇ ਧਾਰਮਿਕ ਨੇਤਾਵਾਂ ਜਾਂ ਸਿੰਘ ਸਾਹਿਬਾਨ ਨੂੰ ਮਿਲਣਾ ਵੀ ਜਿਹੜਾ ਇਹ ਵੀ ਦੇਸ਼ ਧਰੋਹ ਦੀ ਕੈਟਾਗਰੀ 'ਚ ਆ ਗਏ। ਸੋ ਅਸੀਂ ਇਸ ਪਾਰਟ ਦੇ ਲਈ ਸਮਝਦੇ ਹਾਂ ਕਿ ਸਾਡੀਆਂ ਇੱਥੇ ਬੈਠੀਆਂ ਸਾਰੇ ਜਥੇਬੰਦੀਆਂ ਔਰ ਇੰਡੀਵਿਜੂਅਲਸ ਇਸ ਦੇ ਲਈ ਜਿਹੜਾ ਐਫਰਟ ਕਰਨ, ਇਹ ਬਹੁਤ ਅਹਿਮੀਅਤ ਵਾਲੀ ਗੱਲ ਹੈ। ਜੀ ਡਾਕਟਰ ਸਾਹਿਬ, ਇਹਨਾਂ ਦੋਵਾਂ ਇਸ਼ੂਜ਼ ਦੇ ਉੱਤੇ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦੇਣ ਲਈ ਤੁਹਾਡਾ ਬਹੁਤ-ਬਹੁਤ